ਦੇ ਵਿੱਚ ਜਦੋਂ ਖਬਰ ਦੀ ਕਿਸੇ ਹੈਡਲਾਈਨ ਦੇ ਵਿੱਚ ਕੋਈ ਇੱਕ ਅੱਖਰ ਜੁੜ ਜਾਵੇ, ਜਿਹਦੀ ਅਹਿਮੀਅਤ ਬਹੁਤ ਹੋਵੇ, ਤਾਂ ਉਹ ਖਬਰ ਦਾ ਪੂਰਾ ਸੰਦਰਭ ਜਿਹੜਾ ਸ਼ਰਮਾ ਜੀ ਉਹ ਲੱਭਣਾ ਬੜਾ ਔਖਾ ਕਿ ਖਬਰ ਕਹਿੰਦੀ ਕੀ ਹੈ। ਚਾਨਣਾ ਜ਼ਰੂਰ ਪਾ ਦਿਓ। ਕਾਂਗਰਸ ਨੇ ਕਹਿੰਦੇ ਦਿੱਲੀ ਜਾ ਕੇ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਤੋਂ ਕਰਤਾ ਇਨਕਾਰ, ਪਰ ਜਿਹੜਾ ਸ਼ਬਦ ਆ ਉਹ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਹੋਰਾਂ ਵੱਲ ਇਸ਼ਾਰਾ ਕਰਦਾ ਜੀ। ਪ੍ਰਵੀਨ ਜੀ, ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਿੰਨੀ ਵਾਰ ਇਸ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਚਰਚਾ ਕੀਤੀ। ਹਾਂਜੀ ਹਾਂਜੀ, ਬਿਲਕੁਲ। ਤੇ ਉਸ ਚਰਚਾ ਦੇ ਵਿੱਚ ਆਪਾਂ ਦੋ ਪੱਖ ਹਮੇਸ਼ਾ ਵਿਚਾਰੇ ਕਿ ਇੱਕ ਪਾਸੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਹੈ ਜਿਹੜੀ ਗੱਠਜੋੜ ਨਹੀਂ ਚਾਹੁੰਦੀ। ਬਿਲਕੁਲ ਸਹੀ ਹੈ। ਦੂਸਰੇ ਪਾਸੇ ਉਹ ਧਿਰ ਹੈ ਜਿਹੜੀ ਨੇ ਚੋਣ ਲੜਨੀ ਆ ਜਾਂ ਜਿਹੜੇ ਮੌਜੂਦਾ ਐਮਪੀ ਨੇ ਉਹ ਚਾਹੁੰਦੀ ਹੈ ਕਿ ਹੋ ਜਾਵੇ। ਪਰ ਦਾ ਜਵਾਬ ਇੱਥੇ ਲੁਕਿਆ ਹੋਇਆ ਜੀ ਕਿ ਪੰਜਾਬ ਕਾਂਗਰਸ ਦੀ ਕੱਲ ਦਿੱਲੀ 'ਚ ਬੈਠਕ ਸੀ, ਜਿਹਦੀ ਆਪਾਂ ਚਰਚਾ ਕੱਲ ਦੱਸਿਆ ਸੀਗਾ ਕਿ ਸ਼ਾਮ ਨੂੰ ਬੈਠਕ ਹੋਣੀ ਹੈ। ਉਹ ਕੇਸੀ ਵੇਣੂਗੋਪਾਲ ਦੇ ਨਾਲ ਕੱਲ ਦੇਰ ਸ਼ਾਮ ਬੈਠਕ ਚੱਲੀ। ਉਹਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਵੀ ਬੁਲਾਈ ਗਈ ਤੇ ਉਹਦੇ ਵਿੱਚ ਪੰਜਾਬ ਕਾਂਗਰਸ ਨਾਲ ਸੰਬੰਧਿਤ ਮੈਂਬਰ ਪਾਰਲੀਮੈਂਟ ਵੀ ਬੁਲਾਏ ਗਏ। ਹੁਣ ਪੰਜਾਬ ਕਾਂਗਰਸ ਲੀਡਰਸ਼ਿਪ ਵੱਲੋਂ ਸੂਬਾਈ ਪ੍ਰਧਾਨ ਰਾਜਾ ਵੜਿੰਗ ਜੀ, ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਇਹ ਤਿੰਨਾਂ ਨੇ ਕੇਸੀ ਵੇਣੂਗੋਪਾਲ ਨਾਲ 1 to 1 ਵੀ ਤੇ ਸਾਂਝੀ ਗੱਲਬਾਤ ਵੀ ਕੀਤੀ ਤੇ ਸਪਸ਼ਟ ਰੂਪ ਚ ਕਿਹਾ ਹੈ ਕਿ ਗੱਠਜੋੜ ਨਹੀਂ ਹੋਣਾ ਚਾਹੀਦਾ। ਠੀਕ ਹੈ, ਅਸੀਂ ਗੱਠਜੋੜ ਨਾਲ ਸਹਿਮਤ ਨਹੀਂ। ਬਕਾਇਦਾ ਉਹ ਕੁਝ ਦਸਤਾਵੇਜ਼ ਤਿਆਰ ਕਰਕੇ ਲੈ ਕੇ ਗਏ ਸੀ। ਉਹਨਾਂ ਨੇ ਉਹਨਾਂ ਦੇ ਮੂਹਰੇ ਇੱਕ ਦਸਤਾਵੇਜ਼ ਰੱਖਿਆ। ਕਹਿੰਦੇ ਜੀ ਝਾਤ ਮਾਰੋ ਜਦੋਂ 2022 ਦੀਆਂ ਚੋਣਾਂ ਦੇ ਨਤੀਜੇ ਆਉਂਦੇ ਨੇ ਪੰਜਾਬ ਵਿਧਾਨ ਸਭਾ ਦੇ, ਤਦ ਆਮ ਆਦਮੀ ਪਾਰਟੀ 92 ਸੀਟਾਂ ਜਿੱਤਦੀ ਆ 72% ਦੀ ਵੋਟ ਦੇ ਨਾਲ। ਠੀਕ ਹੈ, ਪੰਜਾਬ 'ਚ 72% ਦੀ ਵੋਟ ਪੈਂਦੀ ਆ ਤੇ ਉਹ ਤੋਂ ਬਾਅਦ ਤੁਰੰਤ ਲੋਕ ਸਭਾ ਜਿਮਨੀ ਚੋਣ ਹੁੰਦੀ ਆ ਸੰਗਰੂਰ ਦੀ। ਹਾਂਜੀ ਹਾਂਜੀ, ਸੰਗਰੂਰ ਲੋਕ ਸਭਾ ਜਿਮਨੀ ਚੋਣ ਆਮ ਆਦਮੀ ਪਾਰਟੀ ਹਾਰ ਵੀ ਜਾਂਦੀ ਹੈ ਤੇ ਵੋਟ ਪਰਸੈਂਟ 50 ਤੇ ਆ ਜਾਂਦਾ। 72 ਵਾਲਾ 50 ਤੇ ਚੋਣ ਵੀ ਹਾਰ ਗਏ। ਉਸ ਤੋਂ ਬਾਅਦ ਕਹਿੰਦੇ ਜਲੰਧਰ ਵਾਲੀ ਸੀਟ ਬੇਸ਼ੱਕ ਜਿੱਤ ਲਈ ਜੀ, ਵੋਟ ਪਰਸੈਂਟ 34 ਤੇ ਆ ਗਿਆ ਕਹਿੰਦੇ ਆਮ ਆਦਮੀ ਪਾਰਟੀ ਦਾ। ਤੇ ਜੇ ਕਹਿੰਦੇ ਇੰਨੀ ਦੇਰ ਚ ਘਟ ਗਿਆ ਫਿਰ ਉਹਨਾਂ ਨਾਲ ਜਾ ਕੇ ਕੀ ਕਰਨਾ ਜੀ। ਕਹਿੰਦੇ ਦੂਏ ਪਾਸੇ ਕਾਂਗਰਸ ਨੇ ਆਪਣਾ ਅੰਕੜਾ ਦਿਖਾ ਕੇ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਆਪਣੇ ਆਪ ਨੂੰ ਵੱਡੇ ਨੀਤੀ ਘਾੜੇ ਸਾਬਤ ਕਰਨਾ ਚਾਹੁੰਦੇ ਸੀ। ਕਹਿੰਦੇ ਆ ਸਾਡੇ ਵਾਲਾ ਦੇਖ ਲਓ ਜੀ, ਅਸੀਂ ਜਦੋਂ ਵਿਧਾਨ ਸਭਾ ਵੋਟਾਂ ਸਾਨੂੰ ਪਈਆਂ ਸਾਡਾ ਤਾਂ 15-16% ਤੇ ਚਲਾ ਗਿਆ ਸੀ ਤੇ ਪਰ ਜਲੰਧਰ ਤੱਕ ਆਉਂਦੇ ਸਾਡਾ 28 ਤੇ ਪਹੁੰਚ ਗਿਆ। ਕਹਿੰਦੇ ਜੀ ਸਾਡਾ ਤਾਂ ਵੱਧ ਰਿਹਾ ਜੀ। ਕਹਿੰਦੇ ਜੇ ਅਸੀਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਕੀਤਾ ਤਾਂ ਵੋਟਾਂ ਤਾਂ ਇਕੱਠੀਆਂ ਪੈ ਜਾਣਗੀਆਂ, ਪਰ ਕਹਿੰਦੇ ਫਿਰ ਇਹ ਗਰੰਟੀ ਨਹੀਂ ਕਿ ਉਹ ਤੋਂ ਬਾਅਦ ਸਾਡੇ ਵਾਲਾ ਵੋਟ ਬੈਂਕ ਸਾਡੇ ਕੋਲ ਰਹੇ ਜਾਂ ਸਾਡੇ ਨਾਲ ਦੁਬਾਰਾ ਆ ਜਾਵੇ ਕਦੇ। ਇਸ ਲਈ ਕਹਿੰਦੇ ਸਾਨੂੰ ਗੱਠਜੋੜ ਮਨਜ਼ੂਰ ਨਹੀਂ। ਪਰ ਜਿਹੜੇ ਮੈਂਬਰ ਪਾਰਲੀਮੈਂਟ ਬੁਲਾਏ ਕਾਂਗਰਸ ਨੇ, ਆਪਣੇ ਜਿਹੜੇ ਕਾਂਗਰਸ ਦੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦੇ ਵਿੱਚੋਂ ਬਹੁ ਗਿਣਤੀ ਨੇ ਕੇਸੀ ਵੇਣੂਗੋਪਾਲ ਨੂੰ ਬੇਨਤੀ ਕੀਤੀ ਕਿ ਛੇਤੀ ਗੱਠਜੋੜ ਕਰਾਓ ਜੀ, ਅਸੀਂ ਮਿਲ ਕੇ ਪ੍ਰਚਾਰ ਕਰ ਲਈਏ ਜੀ। ਕਿਉਂਕਿ ਉਹਨਾਂ ਨੂੰ ਲੱਗਦਾ ਕਿ ਬਹੁਆਂ ਨੂੰ ਕਿ ਟਿਕਟ ਸਾਨੂੰ ਮਿਲਣੀ ਹੈ, ਟਿਕਟ ਸਾਨੂੰ ਮਿਲਣੀ ਹੈ ਤੇ ਉਹਨਾਂ ਨੂੰ ਲੱਗਦਾ ਕਿ ਇਕੱਠੀ ਵੋਟ ਪਊਗੀ ਤਾਂ ਸ਼ਾਇਦ ਜਿੱਤ ਜਾਵਾਂਗੇ। ਨਹੀਂ ਐ ਨਾ ਹੋਵੇ ਕਿ ਅਸੀਂ ਆਪਣੇ ਰਿਕਾਰਡ ਦੇ ਹਿਸਾਬ ਨਾਲ ਪਿੱਛੇ ਫਿਰੀ ਜਾਈਏ, ਆਮ ਆਦਮੀ ਪਾਰਟੀ ਆਪਣੇ ਰਿਕਾਰਡ ਦੇ ਇਹਦੇ ਵਿੱਚੋਂ ਕੋਈ ਤੀਜਾ ਵੀ ਲੈ ਜਾਵੇ। ਉਹਨਾਂ ਨੂੰ ਲੱਗੀ ਜਾਂਦੇ ਜੇ ਗੱਠਜੋੜ ਮਤਲਬ ਹੁੰਦਾ ਹੈ ਤਾਂ ਠੀਕ ਹੈ, ਜੇ ਨਹੀਂ ਹੁੰਦਾ ਤਾਂ ਫਿਰ ਲੋਕਾਂ ਨੂੰ ਲੱਗਣਾ ਕਿ ਜਿੱਤਣ ਵਾਲੇ ਉਮੀਦਵਾਰ ਤਾਂ ਹੈ ਨਹੀਂ ਗੇ ਦੋਵੇਂ ਪਾਰਟੀਆਂ ਦੇ ਤੇ ਤੀਜੇ ਕਨੀ ਨਾ ਚਲੇ ਜਾਣ। ਕਹਿੰਦੇ ਜੀ ਇਸ ਲਈ ਉਹ ਤਾਂ ਇਹ ਫਾਰਮੂਲਾ ਸੁਝਾ ਰਹੇ ਨੇ ਕਿ ਗੱਠਜੋੜ ਹੋਣ ਨਾਲ ਸਾਨੂੰ ਫਾਇਦਾ। ਕਾਂਗਰਸ ਲੀਡਰਸ਼ਿਪ ਕਹਿੰਦੀ ਜੀ ਜੇ ਅਕਾਲੀ ਭਾਜਪਾ ਗੱਠਜੋੜ ਵੀ ਹੋ ਜਾਵੇ ਜੀ ਸਾਨੂੰ ਫਾਇਦਾ। ਗੱਠਜੋੜ ਨੂੰ ਵੀ ਹੁਣ ਆਪਣੇ ਲਈ ਫਾਇਦੇਮੰਦ ਦੱਸਦੇ ਨੇ। ਉਹ ਕਹਿੰਦੇ ਜੇ ਅਕਾਲੀ ਭਾਜਪਾ ਗੱਠਜੋੜ ਹੋ ਗਿਆ ਤਾਂ ਲੋਕਾਂ ਨੇ ਦੋਵਾਂ ਬਾਰੇ ਕਹਿਣਾ ਕਿ ਨਹੀਂ ਜੀ ਇਹ ਤਾਂ ਦੋਏ ਧਿਰਾਂ ਮਤਲਬ ਕਿ ਦੇਖੋ ਜੀ ਇਕੱਠੀਆਂ ਹੋ ਗਈਆਂ, ਇਹ ਤਾਂ ਪਹਿਲਾਂ ਹੀ ਡਰਾਮਾ ਸੀਗਾ ਜੀ ਲੋਕਾਂ ਦਾ। ਕਹਿੰਦੇ ਕਿ ਕਿਸਾਨ ਅੰਦੋਲਨ ਕਰਕੇ ਰੋਸਾ ਜੇ ਭਾਜਪਾ ਨਾਲ ਵੀ ਹੈ ਜੀ, ਅਕਾਲੀ ਦਲ ਪ੍ਰਤੀ ਵੀ ਹੈਗਾ, ਜੇ ਇਕੱਠੇ ਹੋ ਗਏ ਤਾਂ ਰੋਸਾ ਫੇਰ ਵੱਧ ਜਾਣਾ ਜੀ। ਇਹ ਵੀ ਫਾਰਮੂਲੇ ਕੱਚੇ ਪੱਕੇ ਸਮਝਾ ਕੇ ਆਏ ਤੇ ਇਸ ਲਈ ਕਹਿੰਦੇ ਜੀ ਫਿਰ ਕਾਂਗਰਸ ਮਜ਼ਬੂਤ ਰਹੂਗੀ ਜੀ, ਇਸ ਲਈ ਤੁਸੀਂ ਗੱਠਜੋੜ ਨਾ ਕਰੋ ਜੀ। ਹੁਣ ਇਹ ਦੋਏ ਆਪੋ ਆਪਣਾ ਪੱਖ ਰੱਖਿਆ ਇਹਨੇ। ਹੁਣ ਕਾਂਗਰਸ ਹਾਈ ਕਮਾਂਡ ਨੇ ਤੈਅ ਕਰਨਾ ਜੀ ਕਿ ਗੱਠਜੋੜ ਕਰਨਾ ਹੈ ਕਿ ਨਹੀਂ ਕਰਨਾ। ਕੀ ਏਦਾਂ ਹੋ ਸਕਦਾ ਕਿ ਇੰਡੀਆ ਗੱਠਜੋੜ ਚ ਇਕੱਠੇ ਵੀ ਰਹੋ ਤੇ ਪੰਜਾਬ ਚ ਅੱਡੋ ਅੱਡ ਲੜੋ, ਜਾਂ ਫਿਰ ਇਹ ਤੈਅ ਕਰੋ ਕਿ ਠੀਕ ਹੈ ਜੀ ਆਪਾਂ ਗੱਠਜੋੜ ਨਹੀਂ ਕਰਦੇ ਪਰ ਸੀਟ ਸ਼ੇਅਰਿੰਗ ਕਰ ਲੈਂਦੇ ਆ, 7 ਤੇ ਤੁਸੀਂ ਲੜ ਲਓ, 6 ਤੇ ਅਸੀਂ ਲੜ ਲਈਏ, ਇੱਕ ਦੂਜੇ ਥਾਂ ਤੇ ਨਾ ਜਾਈਏ ਨਾ ਆਈਏ ਇੱਕ ਦੂਜੇ ਲਈ, ਪਰ ਲੜ ਲਓ ਅੱਡ ਅੱਡ।
ਕਿ ਐਂ ਵੋਟ ਬੈਂਕ ਆਪਣੇ ਆਪ ਸ਼ਾਇਦ ਇੱਕ ਦੂਜੇ ਨੂੰ ਪੈ ਜਾਵੇ। ਇਹੋ ਜਿਹੀਆਂ ਸਕੀਮਾਂ ਵੀ ਮਤਲਬ ਚੱਲ ਰਹੀਆਂ ਨੇ, ਜੀ ਜੀ ਪਰ ਹੋਏਗਾ ਕਿ ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਕਾਂਗਰਸ ਦੀ ਲੀਡਰਸ਼ਿਪ, ਪੰਜਾਬ ਲੀਡਰਸ਼ਿਪ ਕੋਰਾ ਇਨਕਾਰ ਕਰਕੇ ਆਈ ਹੈ, ਜਿਹਦੀ ਗੱਲ ਆਪਾਂ ਬਹੁਤ ਦੇਰ ਤੋਂ ਕਰ ਰਹੇ ਸੀ। ਔਰ ਦੂਸਰੇ ਪਾਸੇ ਉਹ ਧਿਰ ਕਹਿ ਕੇ ਆਈ ਹੈ ਕਿ ਗੱਠਜੋੜ ਕਰੋ, ਜਿਨ੍ਹਾਂ ਦਾ ਪੱਖ ਵੀ ਆਪਾਂ ਲਗਾਤਾਰ ਇਸ ਵੱਲ ਰੱਖ ਰਹੇ ਸੀ ਕਿ ਉਹਨਾਂ ਚੋਂ ਕਈ ਤਾਂ ਕਾਂਗਰਸੀ ਦਾ ਛਾਲ ਮਾਰਨ ਲਈ ਤਿਆਰ ਨੇ। ਉਹ ਜਿਵੇਂ ਕੱਲ ਸੰਸਦ 'ਚ ਛਾਲਾਂ ਵੱਜੀਆਂ ਨਾ ਬੈਂਚ ਤੋਂ ਬੈਂਚ ਤੇ ਮਾਣਯੋਗ ਪੰਜਾਬ ਦੇ ਇੱਕ ਸੰਸਦ ਮੈਂਬਰ ਨੇ ਹਿੰਮਤ ਕੀਤੀ ਕਿ ਉਹਨੇ ਉਹ ਧੂਏ ਜਿਹੇ ਵਾਲਾ, ਉਹ ਪੀਲੇ ਧੂਏ ਜਿਹੇ ਵਾਲਾ ਬੰਬ ਜਿਹਾ ਵੀ ਚੱਕ ਕੇ ਬਾਹਰ ਸਿੱਟਿਆ, ਡੱਬਾ ਜਿਹਾ ਹੈ ਨਾ, ਗੇਮ ਸੀਗਾ ਜਿਹੜਾ, ਤੇ ਉਹ ਬੰਦੇ ਨੂੰ ਫੜਨ ਦੇ ਵਿੱਚ ਵੀ ਉਹ ਕਹਿੰਦੇ ਜੀ ਔਜਲਾ ਜੀ ਦੀ ਵੱਡੀ ਭੂਮਿਕਾ। ਸੋ ਔਜਲਾ ਜੀ ਵੀ ਉਵੇਂ ਬੈਂਚ ਵੀ ਟੱਪਣਾ ਚਾਹੁੰਦੇ ਆ, ਉਹ ਆਪ ਵੀ, ਉਹ ਕਾਂਗਰਸ ਵਾਲਾ ਬੈਂਚ ਟੱਪ ਕੇ ਆਪ ਵਾਲੇ ਪਾਸੇ ਜਾਣ ਲਈ ਵੀ ਕਾਲੇ ਆ, ਉਹਨਾਂ ਦੀ ਵੀ ਚਰਚਾ ਚੱਲਦੀ ਹੈ। ਉਹਦੇ ਨਾਲ 2-3 ਐਮਪੀਆਂ ਦੀ ਹੋਰ ਦੀ ਚਰਚਾ ਚੱਲਦੀ ਹੈ। ਸੋ ਇਸ ਲਈ ਰਵਨੀਤ ਬਿੱਟੂ ਵੀ ਸਮਝੌਤੇ ਤੇ ਕਹਿੰਦੇ ਹੱਕ 'ਚ ਨੇ, ਉਹਨਾਂ ਦਾ ਵੀ ਨਾਮ ਚੱਲਦਾ। ਸੋ ਇਸ ਲਈ ਇਹ ਬੈਂਚ ਟੱਪਣਗੇ ਜਾਂ ਬੈਂਚ ਨਾਲ ਜੋੜਨਗੇ, ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਕਾਂਗਰਸ ਦੇ ਅੰਦਰ ਇਸ ਮਸਲੇ ਨੂੰ ਲੈ ਕੇ ਦੋ ਧਿਰੀ ਮਤਲਬ ਕਿ ਤਲਵਾਰਾਂ ਖਿੱਚ ਗਈਆਂ। ਜੀ ਜੀ ਇੱਕ ਸ਼ਰਮਾ ਜੀ ਥੋੜੀ ਜੀ ਸੋਧ ਆਪਾਂ ਕਰਦੇ ਚੱਲੀਏ। ਤੁਸੀਂ ਜਦੋਂ ਗੱਲ ਕਰ ਰਹੇ ਸੀਗੇ ਤਾਂ ਤੁਸੀਂ ਸ਼ਾਇਦ ਗਲਤੀ ਦੇ ਨਾਲ ਬੋਲ ਗਏ 72%, 72 ਸੀਟਾਂ ਐਕਸਚੇਂਜ ਹੋਈਆਂ ਜੀ। ਪਰਸੈਂਟੇਜ ਆਮ ਆਦਮੀ ਪਾਰਟੀ ਨੂੰ 42 ਪਈ ਹੈ। ਸ਼ਾਇਦ ਉਹ ਦਰੁਸਤੀ ਕਰ ਲੈਣ ਸਾਡੇ ਜਿਹੜੇ ਸਰੋਤੇ ਨੇ ਉਹਦੇ ਵਿੱਚ। ਹਾਂ, ਇੱਕ ਗੱਲ ਸਹੀ ਹੈ ਕਿ 79% ਮੈਜੋਰਟੀ ਆਮ ਆਦਮੀ ਪਾਰਟੀ ਕੋਲ ਹੈ ਵਿਧਾਨ ਸਭਾ ਦੇ ਵਿੱਚ। 72 ਸੀਟਾਂ ਸਵਿੰਗ ਹੋਈਆਂ, ਉਹ ਸ਼ਾਇਦ 72% ਕਿਹਾ ਗਿਆ ਤੁਹਾਡੇ ਤੋਂ। ਜੀ ਜੀ